व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣਾ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 4 ਦਸੰਬਰ 2013 19 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਇਤਿਹਾਸਕ ਅਹਿਮ ਸਾਂਝੀ ਕਰੋ। ਇਤਿਹਾਸਕ ਹਵਾਲੇ ਨਾਲ ਸਿੱਖ ਹਿਸਟਰੀ ਦੇ 1705 ਦੇ ਵਿੱਚ ਅਨੰਦਪੁਰ ਸਾਹਿਬ ਦਾ ਘੇਰਾ ਖਤਮ ਕਰਾਉਣ ਦੇ ਲਈ ਸਿੱਖਾਂ ਵੱਲੋਂ ਤਾਂ ਕੋਈ ਐਫਰਟ ਨਹੀਂ ਸੀ, ਲੇਕਿਨ ਇਹ ਆਫਰਸ 22 ਧਾਰ ਦੇ ਪਹਾੜੀ ਰਾਜੇ, ਆਟੇ ਦੀਆਂ ਗਊਆਂ ਔਰ ਜਿਹੜੀ ਸੂਬਾ ਸਰਹੰਦ ਔਰ ਲਾਹੌਰ ਦੀਆਂ ਜਾਂ ਦਿੱਲੀ ਦੀਆਂ ਸ਼ਾਹੀ ਫੌਜਾਂ ਸੀ, ਉਹ ਔਰੰਗਜ਼ੇਬ ਵੱਲੋਂ ਲਿਖ ਕੇ ਦਸਤਖਤਾਂ ਵਾਲਾ ਭੇਜਿਆ ਕੁਰਾਨ ਸ਼ਰੀਫ, ਜਿਹਨੂੰ ਸਮਾਣੇ ਦਾ ਕਾਜ਼ੀ ਲੈ ਕੇ ਆਇਆ ਜੀ ਕਿ ਜੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਖਾਲੀ ਕਰ ਦੇਣ, ਉਹਨਾਂ ਨੂੰ ਸੇਫ ਪੈਸੇ ਦਿੱਤਾ ਜਾਏਗਾ ਤੇ ਕੋਈ ਅਟੈਕ ਨਹੀਂ ਹੋਏਗਾ ਜੀ। ਸੋ ਸਿੱਖਾਂ ਨੇ ਇਸ ਦੇ ਉੱਤੇ ਇਤਬਾਰ ਕਰਨਾ ਚਾਹਿਆ। ਗੁਰੂ ਸਾਹਿਬ ਨੇ ਸਮਝਾਇਆ ਕਿ ਵੀ ਇਹ ਠੀਕ ਨਹੀਂ ਹੈ। ਉਹਨਾਂ ਨੇ ਇਹ ਦੱਸਣ ਦੇ ਲਈ ਵੀ ਕਿਵੇਂ ਇਹ ਝੂਠੀਆਂ ਸਹੁੰਆਂ ਨੇ, ਉਹਨਾਂ ਨੇ ਖੱਚਰਾਂ ਦੇ ਉੱਤੇ ਜਿਹੜੇ ਨੇ ਜੋ ਵੀ ਸੜਿਆ ਗਲਿਆ ਸਮਾਨ ਸੀ ਉਹ ਲੱਦਿਆ, ਉਹਦੇ ਉੱਤੇ ਸੋਹਣੇ ਦਸ਼ਾਲੇ ਪਾ ਦਿੱਤੇ ਜੀ, ਔਰ ਉਹਨੂੰ ਉੱਤੋਂ ਕਿਲੇ ਤੋਂ ਬਾਹਰ ਉਤਾਰਿਆ। ਉਹਨਾਂ ਨੇ ਕਿਹਾ ਜੀ ਸਾਡਾ ਪਹਿਲਾਂ ਸਮਾਨ ਜਾਏਗਾ। ਜੋ ਥੋੜੀ ਦੂਰ ਹੀ ਗਏ ਸੀ ਕਿਲੇ ਤੋਂ ਥੱਲੇ, ਤੇ ਉਹ ਫੌਜਾਂ ਜਿਹੜੀਆਂ ਨੇ ਅਟੈਕ ਕਰਤਾ। ਉਹਨਾਂ ਨੇ ਕਿਹਾ ਵੀ ਲੁੱਟਣ ਆ ਗਏ ਜੀ। ਸੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਦੇਖ ਲਓ, ਤੁਹਾਨੂੰ ਕਿਹਾ ਸੀਗਾ ਕਿਲੇ 'ਚ ਅਸੀਂ ਮਹਿਫੂਜ਼ ਹੈ, ਬਾਹਰ ਨਿਕਲਾਂਗੇ ਆ ਹੋਏਗਾ ਜੀ ਜੀ। ਪਰ ਉਹਨਾਂ ਨੇ ਫਿਰ ਕੋਈ ਕਾਜ਼ੀ ਭੇਜਿਆ, ਉਹਨਾਂ ਨੇ ਬਾਦਸ਼ਾਹ ਵੱਲੋਂ ਕਿਹਾ ਕਿ ਜੀ ਮਾਫੀ ਇਹ ਉਹ। ਸੋ ਉਹ ਫਾਈਨਲੀ ਘੇਰੇ 'ਚੋਂ ਗੁਰੂ ਸਾਹਿਬ ਜਿਹੜੇ ਨੇ ਉਸੋਂ ਉਹਨਾਂ ਦੇ ਸਿੱਖਾਂ ਦੇ ਕਹਿਣ 'ਤੇ ਇਵੈਂਚੁਅਲੀ ਫਿਰ ਜੋ ਸਰਸਾ ਦੇ ਕੰਢੇ 'ਤੇ ਹੋਇਆ, ਚਮਕੌਰ ਦੀ ਗੜੀ, ਮਾਛੀਵਾੜਾ, ਸੋ ਇਹਦਾ ਸੰਬੰਧ ਅੱਜ ਦੇ ਦਿਨ ਨਾਲ ਹੈ। ਜਿਹੜੀ ਗੱਲਬਾਤ ਘੇਰਾ ਚੁੱਕਣ ਦੇ ਲਈ ਉਹ ਕਰ ਰਹੇ ਸੀ ਜੀ 1926 ਦੇ ਵਿੱਚ, ਕਿਉਂਕਿ 1925 'ਚ ਗੁਰਦੁਆਰਾ ਐਕਟ ਹੋਂਦ 'ਚ ਆਇਆ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੱਲ ਕਦਮ ਪੁੱਟੇ ਗਏ ਜੀ, ਤੇ 750 ਦੇ ਕਰੀਬ ਗੁਰੂ ਘਰਾਂ ਦਾ ਕਾਨੂੰਨੀ ਤੌਰ 'ਤੇ ਕੰਟਰੋਲ ਲੈਣ ਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੀ ਕਾਨੂੰਨੀ ਪ੍ਰਕਿਰਿਆ ਆਰੰਭੀ ਜੀ ਜੀ। 4 ਅਗਸਤ 1987 ਨੂੰ ਅੱਜ ਦੇ ਦਿਨ ਪ੍ਰੋਫੈਸਰ ਦਰਸ਼ਨ ਸਿੰਘ, ਜਿਹੜੇ ਉਦੋਂ ਜਥੇਦਾਰ ਸਨ ਅਕਾਲ ਤਖਤ ਦੇ, ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਇਕੱਠ ਸੱਦਿਆ, ਸਿੱਖ ਵਿਦਵਾਨਾਂ, ਬੁੱਧੀਜੀਵੀਆਂ, ਸਿਆਸੀ ਧਿਰਾਂ, ਅਕਾਲੀ, ਜੁਝਾਰੂ, ਔਰ ਉਹਦੇ 'ਚ ਕਿਹਾ ਤਾਂ ਇਹ ਗਿਆ ਸੀ ਕਿ ਜੀ ਇਹਦੇ ਮੁੱਦੇ ਹੋਣਗੇ ਜੋਧਪੁਰ ਦੇ ਕੈਦੀਆਂ ਦੀ ਰਿਹਾਈ, ਧਰਮੀ ਫੌਜੀਆਂ ਦੀ ਬਹਾਲੀ ਜੀ, ਔਰ ਜਿਹੜੇ ਬੇਗੁਨਾਹ ਸਿੱਖ ਮਾਰੇ ਜਾ ਰਹੇ ਸੀ। ਪਰ ਜਦੋਂ ਉਹ ਇਕੱਠ ਸ਼ੁਰੂ ਹੋਣ ਲੱਗਾ ਤਾਂ ਉਹਨਾਂ ਨੇ ਅਨਾਉਂਸ ਕੀਤਾ ਜੀ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਇਹ ਹੋਏਗਾ ਕਿ ਵੀ ਸਾਡਾ ਨਿਸ਼ਾਨਾ ਕੀ ਹੈ ਜੀ, ਉਹਨੂੰ ਕਿਵੇਂ ਹਾਸਲ ਕੀਤਾ ਜਾਏ ਤੇ ਉਹਦੀ ਕੌਣ ਅਗਵਾਈ ਕਰੇ। ਸੋ ਜ਼ਾਹਰ ਹੈ ਕਿ ਇਹ ਏਜੰਡਾ ਬਦਲਿਆ, ਕੋਈ ਨਾ ਕੋਈ ਪ੍ਰਭਾਵ। ਰੇ ਬੜਾ ਸ਼ੈਤਾਨ ਸੀ ਜਿਹੜਾ ਉਸ ਵੇਲੇ ਦਾ ਗਵਰਨਰ ਸੀ, ਉਹਨਾਂ ਨੇ ਵਿੱਚ ਏਜੰਟ ਬਾੜੇ ਹੋਏ ਸੀ ਜੀ। ਉਸ ਸਭ ਦਾ ਨਤੀਜਾ ਇਹ ਹੋਇਆ ਕਿ ਪ੍ਰੋਫੈਸਰ ਸਾਹਿਬ ਆਪਣੀ ਐਡਵੋਕੇਸੀ ਕਰਨ ਲੱਗ ਗਏ ਸ਼ਾਂਤਮਈ ਦੀ, ਕਿ ਜੀ ਇੱਕ ਜ਼ਮਾਨਾ ਸ਼ਸਤਰਾਂ ਦਾ ਸੀ, ਹੁਣ ਜ਼ਮਾਨਾ ਸ਼ਾਸਤਰ ਦਾ ਜੀ। ਇੱਕ ਜ਼ਮਾਨਾ ਤਲਵਾਰ ਦਾ ਸੀ, ਹੁਣ ਜ਼ਮਾਨਾ ਵੋਟਾਂ ਦਾ। ਦੇਖੋ ਹਰਿਆਣੇ ਦੇ ਵਿੱਚ ਵੋਟਾਂ ਦੇ ਨਾਲ ਕਿਵੇਂ ਜਿਹੜਾ ਦੇਵੀ ਲਾਲ ਨੇ ਪਾਵਰ ਲੈ ਲਈ ਜੀ ਜੀ। ਸੋ ਜਿਹੜੇ ਹੁਣ ਜੁਝਾਰੂ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਹੋਏ ਸੀ ਭੇਸ ਬਦਲ ਕੇ ਜਾਂ ਦੂਜੇ ਤੀਜੇ, ਉਹਨਾਂ ਨੇ ਵੀ ਆਪਣਾ ਕਿਹਾ। ਉਹਨਾਂ ਨੇ ਕਿਹਾ ਜੀ ਇਹ ਅਸੀਂ ਆਲਰੇਡੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਨਿਸ਼ਾਨਾ ਮਿੱਥਿਆ ਹੋਇਆ, ਹੁਣ ਤੁਸੀਂ ਕਿਹੜਾ ਨਿਸ਼ਾਨਾ ਮਿੱਥਣਾ ਜੀ ਜੀ। ਔਰ ਇਹ ਇੱਕ ਜਿਹੜਾ ਸੀ ਆਪਸੀ ਇੱਕ ਬ੍ਰੇਕਿੰਗ ਪੁਆਇੰਟ ਬਣਿਆ। ਪ੍ਰੋਫੈਸਰ ਸਾਹਿਬ ਨੇ ਜੁਝਾਰੂ ਧਿਰਾਂ ਦਾ ਵਿਸ਼ਵਾਸ ਗਵਾਇਆ ਜੀ, ਕਿਉਂਕਿ ਉਹੀ ਜੁਝਾਰੂ ਧਿਰਾਂ ਉਹਨਾਂ ਨੂੰ ਜਥੇਦਾਰ ਬਣਾਉਣ ਵਾਲੀਆਂ ਸੀ, ਔਰ ਉਹ ਇਹ ਸਮਝਦੇ ਸੀ ਵੀ ਜਿਹੜਾ ਕੰਮ ਅਸੀਂ ਸ਼ਸਤਰਾਂ ਨਾਲ ਸੰਘਰਸ਼ ਤੇ ਕਰ ਰਹੇ ਹਾਂ ਉਹਨੂੰ ਆਵਾਜ਼ ਦੇਣਗੇ ਪ੍ਰੋਫੈਸਰ ਸਾਹਿਬ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਪ੍ਰੋਫੈਸਰ ਸਾਹਿਬ ਨੇ ਬਹੁਤ ਸੇਵਾ ਕੀਤੀ, ਕੀਰਤਨ ਰਾਹੀਂ ਵੰਗਾਰਿਆ, ਲਲਕਾਰਿਆ, ਉਹਨਾਂ ਦੀਆਂ ਕੈਸਟਾਂ ਤੇ ਪਾਬੰਦੀ ਲੱਗੀ, ਲੋਕ ਜਿਹੜੇ ਨੇ ਰਾਤ ਬਰਾਤੇ ਜਾ ਕੇ ਸੁਣਦੇ ਸੀ ਜੀ, ਲਾਈਕ ਹੌਟ ਕੇਕਸ ਜਿਵੇਂ ਵਿਕਦੀਆਂ ਨੇ, ਬਾਹਰਲੇ ਮੁਲਕਾਂ 'ਚ ਵੀ ਇਹੀ ਸੀ। ਪਰ ਇੱਥੇ ਕਾ ਕੇ ਕੀ ਹੋਇਆ, ਕਿਵੇਂ ਹੋਇਆ, ਪਰ ਜ਼ਾਹਰ ਹੈ ਵੀ ਉਹ ਵਿਸ਼ਵਾਸ ਦੇ ਗਵਾਚਣ ਦਾ ਸੀ ਨਤੀਜਾ ਕਿ 3 ਕੁ ਦਿਨ ਬਾਅਦ ਉਹ ਫਿਰ ਉੱਥੋਂ ਛੱਡ ਕੇ ਜ਼ੀਰਕਪੁਰ ਚਲੇ ਗਏ ਜੀ, ਔਰ ਉਸ ਤੋਂ ਬਾਅਦ ਕਿਹੜੇ ਸਾਰੇ ਰਸਤਿਆਂ 'ਚੋਂ ਗੁਜ਼ਰ ਕੇ ਅੱਜ ਪ੍ਰੋਫੈਸਰ ਸਾਹਿਬ ਕਿੱਥੇ ਪਹੁੰਚੇ ਨੇ ਇਸ ਸਵੇਰ ਵਿੱਚ ਮੈਂ ਨਹੀਂ ਜਾਵਾਂਗਾ ਜੀ ਜੀ। ਸੋ ਇਹ ਜਿਹੜਾ ਇਕੱਠ ਹੈ ਇਹ ਇੱਕ ਲਾਈਨ ਖਿੱਚਣ ਵਾਲਾ ਬਣਿਆ, ਔਰ ਅਸੀਂ ਸਮਝਦੇ ਹਾਂ ਵੀ ਇੱਕ ਦੁਖਦਾਈ ਘਟਨਾਕ੍ਰਮ ਸੀ ਕਿ ਜਿਹੜੀ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਸੀ, ਕੀਰਤਨ ਦੇ ਰਾਹੀਂ ਜਿਵੇਂ ਉਹ ਸੇਵਾ ਕਰ ਸਕਦੇ ਸੀ, ਉਸ ਤੋਂ ਕੌਮ ਇੱਕ ਜੁਝਾਰੂਆਂ ਦੇ ਨਾਲ ਇੱਕ ਰਿਫਟ ਲਾਈਨ ਹੋਈ ਔਰ ਉਸ 'ਚੋਂ ਇੱਕ ਕੁੜਿੱਤਨ ਬਣੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1534 ਦੇ ਵਿੱਚ ਤੁਰਕੀ ਦੇ ਸੁਲਤਾਨ ਸੁਲੇਮਾਨ ਨੇ ਬਗਦਾਦ ਜਿਹੜਾ ਹੈ ਉਹ ਕੰਕਰ ਕੀਤਾ, ਫਤਿਹ ਕੀਤਾ ਜੀ। ਫਿਰ ਇਹ ਆਟੋਮਨ ਅੰਪਾਇਰ ਦੇ ਥੱਲੇ ਰਿਹਾ ਮਿਡਲ ਈਸਟ 1919 ਤੱਕ, ਜਦੋਂ
ਪਹਿਲੀ ਸੰਸਾਰ ਜੰਗ ਤੋਂ ਬਾਅਦ ਇਹ ਸਾਰਾ ਉਹਨਾਂ ਦੇ ਹੱਥੋਂ ਨਿਕਲਿਆ ਜੀ 1791 ਦੇ ਵਿੱਚ ਬ੍ਰਿਟਨ ਦੀ ਇੱਕ ਜਿਹੜੀ ਅੱਜ ਵੀ ਅਖਬਾਰ ਛਪਦੀ ਹੈ, ਓਲਡੈਸਟ ਨਿਊਜ਼ਪੇਪਰ ਹੈ ਦੁਨੀਆ ਦਾ, ਜੀ ਬ੍ਰਿਟਨਜ਼ ਆਬਜ਼ਰਵਰ, ਉਹਨੂੰ ਸੰਡੇ ਆਬਜ਼ਰਵਰ ਵੀ ਕਹਿੰਦੇ ਨੇ, ਇਹ 1791 ਚ ਛਪਣਾ ਸ਼ੁਰੂ ਹੋਇਆ। 1829 ਚ ਹਿੰਦੁਸਤਾਨ ਦਾ ਵਿਲੀਅਮ ਬੈਂਟਿੰਗ ਗਵਰਨਰ ਜਨਰਲ ਸੀ ਔਰ ਉਹਨੇ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਸਤੀ ਦੀ ਰਸਮ ਸੀ, ਰਸਮ ਕੀ ਸੀ ਵੀ ਔਰਤ ਨੂੰ ਜਿਉਂਦਿਆਂ ਨੂੰ ਹੀ ਚੁੱਕ ਕੇ ਉਹਦੇ ਪਤੀ ਦੀ ਜਿਹੜੀ ਚਿਖਾ ਦੇ ਉੱਤੇ ਸੁੱਟ ਕੇ ਸਾੜ ਦਿੰਦੇ ਸੀ ਤੇ ਉਹਨੂੰ ਫਿਰ ਮੰਦਰ ਬਣਾ ਦਿੰਦੇ ਸੀ, ਜੇ ਬਹੁਤ ਸਤੀ ਹੈ ਉਹਨੂੰ ਨਾਰੀਅਲ ਫੜਾ ਦਿੰਦੇ ਸੀ, ਉਹਦੇ ਤੇ ਸੰਦੂਰ ਪਾਇਆ ਹੁੰਦਾ ਸੀ ਔਰ ਉਸ ਦੇ ਉੱਤੇ ਹੀ ਕਬੀਰ ਸਾਹਿਬ ਨੇ, ਹਾਲਾਂਕਿ ਕੋਈ ਨਹੀਂ ਪ੍ਰੈਵਲੈਂਟ ਸੀ, ਇੱਕ ਐਜ਼ ਏ ਈਡੀਅਮ ਇਸਤੇਮਾਲ ਹੁੰਦੇ ਸੀ ਜੀ, ਜਿਵੇਂ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਕਿ ਵੀ ਡਗਮਗ ਛਾੜ ਰੇ ਮਨ ਬੌਰਾ ਅਬ ਤੋਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ। ਉਹ ਸੰਧੌਰਾ ਸੰਦੂਰ ਨਾਲ ਧੂੜਿਆ ਹੋਇਆ ਨਾਰੀਅਲ ਉਹਦੇ ਫੜਾ ਦਿੰਦੇ ਸੀ ਤੇ ਫਿਰ ਉਹ ਰੋਂਦੀ ਰਹੇ ਕੁਰਾਂਦੀ ਰਹੇ, ਉਹਨੂੰ ਚੁੱਕ ਕੇ ਸੁੱਟ ਦਿੰਦੇ ਸੀ ਕਿ ਜੀ ਇਹ ਹੁਣ ਸਤੀ ਹੋਣੀ ਹੈ। ਸੋ ਇਹ ਕਾਨੂੰਨੀ ਤੌਰ ਤੇ ਵਿਲੀਅਮ ਬੈਂਟਿੰਗ ਨੇ ਇਸ ਦੇ ਉੱਤੇ ਪਾਬੰਦੀ ਲਾਈ। 1864 ਦੇ ਵਿੱਚ ਰੋਮਾਨੀਆ ਦੇ ਵਿੱਚ ਸਰਕਾਰ ਨੇ ਆਰਡਰ ਕੱਢਿਆ ਕਿ ਜਿਹੜੇ ਯਹੂਦੀ ਨੇ ਉਹ ਕਾਨੂੰਨ ਨਹੀਂ ਪੜ੍ਹ ਸਕਦੇ ਜਾਂ ਲੀਗਲ ਪ੍ਰੈਕਟਿਸ ਨਹੀਂ ਕਰ ਸਕਦੇ। 1915 ਦੇ ਵਿੱਚ ਕੂ ਕਲੈਕਸ ਕਲੈਨ, ਜਿਹੜਾ ਕਿ ਅਮਰੀਕਾ ਦਾ ਇੱਕ ਗੋਰਿਆਂ ਦਾ ਨਸਲਵਾਦੀ ਗਰੁੱਪ ਸੀ, ਉਹ ਤਾਂ ਬਹੁਤ ਘਟ ਗਿਆ, ਅਜੇ ਵੀ ਕਰਦੇ ਨੇ ਕਦੀ ਕਦਾਈ ਪੈਰੇਡ। ਇਹ ਪਹਿਲੀ ਵਾਰੀ ਜਾਰਜੀਆ ਦੀ ਫੁਲਟਨ ਕਾਉਂਟੀ ਦੇ ਵਿੱਚ ਉਹਨਾਂ ਨੇ ਆਪਣਾ ਚਾਰਟਰ ਜਿਹੜਾ ਉਹ ਰਿਸੀਵ ਕੀਤਾ। 1933 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਇੱਕ ਫੈਡਰਲ ਅਲਕੋਹਲ ਕੰਟਰੋਲ ਐਡਮਿਨਿਸਟ੍ਰੇਸ਼ਨ ਬਣਾਇਆ ਕਿ ਵੀ ਸ਼ਰਾਬ ਦੀ ਖਪਤ ਦੇ ਕਿਵੇਂ ਕੰਟਰੋਲ ਕਰਨੇ। ਔਰ 1981 ਚ ਅਮਰੀਕਾ ਦੇ ਪ੍ਰੈਜ਼ੀਡੈਂਟ ਰੀਗਨ ਨੇ ਇੱਕ ਐਗਜ਼ੈਕਟਿਵ ਆਰਡਰ ਪਾਸ ਕੀਤਾ। CIA ਖੁਫੀਆ ਏਜੰਸੀ ਅਮਰੀਕਾ ਦੀ ਪਹਿਲਾਂ ਬਾਹਰਲੇ ਦੇਸ਼ਾਂ ਦੀ ਜਸੂਸੀ ਲਈ ਸੀ, ਪਰ ਰੀਗਨ ਨੇ ਐਗਜ਼ੈਕਟਿਵ ਆਰਡਰ ਕੀਤਾ ਕਿ ਉਹ ਅਮਰੀਕਾ ਦੇ ਵਿੱਚ ਵੀ ਜਿਹੜੀ ਹੈ ਉਹ ਜਸੂਸੀ ਕਰ ਸਕਦੀ ਹੈ। ਔਰ 2012 ਦੇ ਵਿੱਚ 1 ਲੱਖ ਲੋਕਾਂ ਨੇ ਇਜਿਪਟ ਦੇ ਵਿੱਚ ਕਾਇਰੋ 'ਚ ਪ੍ਰੈਜ਼ੀਡੈਂਟ ਹਾਊਸ ਦੇ ਬਾਹਰ ਮੁਜ਼ਾਹਰਾ ਕੀਤਾ ਕਿ ਉਹ ਕਨਸਟੀਟਿਊਸ਼ਨ ਦੇ ਵਿੱਚ ਕੋਈ ਗੜਬੜ ਨਾ ਕਰਨ। ਸੋ ਇਹ ਵਰਲਡ ਹਿਸਟਰੀ ਦੀਆਂ ਘਟਨਾਵਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਹਦੇ ਜੀਵਨ ਕਾਲ ਵਿੱਚ ਪਾਕਿਸਤਾਨ ਕਦੀ ਵੀ ਕਸ਼ਮੀਰ ਦੇ ਮੁੱਦੇ ਤੇ ਭਾਰਤ ਦੇ ਖਿਲਾਫ ਜੰਗ ਨਹੀਂ ਜਿੱਤ ਸਕਦਾ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਇਹਨੂੰ ਕਹਿੰਦੇ ਨੇ ਕਿਡ ਸਟਫ, ਨਿਆਣਿਆਂ ਦੀਆਂ ਗੱਲਾਂ। ਜੀ ਜੀ। ਨਵਾਜ਼ ਸ਼ਰੀਫ ਨੇ ਕਸ਼ਮੀਰ ਅਸੈਂਬਲੀ, ਜਿਹੜੀ ਪਾਕਿਸਤਾਨ ਵਿਚਲਾ ਕਸ਼ਮੀਰ ਹੈ, ਆਜ਼ਾਦ ਕਸ਼ਮੀਰ ਉਹਨੂੰ ਕਹਿੰਦੇ ਨੇ, ਉਹਦੇ 'ਚ ਉਹਨੇ ਬੋਲਦਿਆਂ ਕਿਹਾ ਵੀ ਜਿਹੜੀ ਕਸ਼ਮੀਰ ਦਾ ਮਸਲਾ ਹੈ ਉਹ ਹਿੰਦੁਸਤਾਨ ਪਾਕਿਸਤਾਨ ਦੇ ਵਿਚਕਾਰ ਕਬਾਬ ਦੀ ਹੱਡੀ ਹੈ, ਝਗੜੇ ਦੀ ਜੜ੍ਹ ਹੈ ਔਰ ਇਹਨੂੰ ਹੱਲ ਕੀਤੇ ਬਿਨਾਂ ਇਸ ਗੱਲ ਦੀਆਂ ਸੰਭਾਵਨਾਵਾਂ ਵੀ ਨੇ ਵੀ ਇੱਕ ਹੋਰ ਲੜਾਈ ਵੀ ਹੋ ਸਕਦੀ। ਬਾਅਦ ਚੱਲ ਉਹਨਾਂ ਨੇ ਕਿਹਾ, ਉਹਨਾਂ ਦੇ ਆਫਿਸ ਨੇ, ਜੋ ਨੇ ਇਹ ਗੱਲ ਨਹੀਂ ਕਹੀ, ਪਰ ਬਿਨਾਂ ਇਸ ਗੱਲ ਨੂੰ ਕਨਫਰਮ ਕੀਤੇ ਮਨਮੋਹਨ ਸਿੰਘ ਨੇ ਸਟੇਟਮੈਂਟ ਦਾਗ ਦਿੱਤੀ ਕਿ ਜੀ ਜੇ ਮੇਰੇ ਜੀਵਨ ਕਾਲ 'ਚ ਭਾਰਤ ਪਾਕਿਸਤਾਨ ਜੰਗ ਹੁੰਦੀ ਤੇ ਪਾਕਿਸਤਾਨ ਕਦੇ ਨਹੀਂ ਜਿੱਤ ਸਕਦਾ। ਹੁਣ ਜੇ ਵਾਲ ਦੀ ਖੱਲ ਲਾਣੀ ਹੋਏ ਤਾਂ ਅਗਲਾ ਕਹਿ ਸਕਦਾ ਅੱਛਾ ਤੇਰੇ ਮਰਨ ਤੋਂ ਬਾਅਦ ਫਿਰ ਜੇ ਲੜਾਈ ਹੋਈ ਫਿਰ ਜਿੱਤ ਸਕਦੇ ਨੇ। ਸੋ ਕਿਸ ਕਿਸਮ ਦਾ 1 ਬਿਲੀਅਨ 250 ਮਿਲੀਅਨ ਲੋਕਾਂ ਨੂੰ ਲੀਡ ਕਰਦਾ ਹੈ, ਇੱਕ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਇਸਲਾਮਿਕ, ਕਿਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ ਬਜਾਏ ਇਹਨੂੰ ਕਹਿੰਦੇ ਨੇ ਬਿਲਕੁਲ ਥੋਥਾਪਨ, ਹੋਛਾਪਨ, ਛੂਛਾਪਨ। ਇਹ ਛੂਛੇ ਘਟੀਆ ਕਿਸਮ ਦੇ ਪੋਲੀਟੀਸ਼ੀਅਨ ਜਿਹੜੇ ਨੇ ਇਸ ਕਿਸਮ ਦੀਆਂ ਗੱਲਾਂ। ਤੂੰ ਮਨਮੋਹਨ ਸਿੰਘ, ਤੂੰ ਪ੍ਰਾਈਮ ਮਿਨਿਸਟਰ ਹੈ, ਲੋਕ ਤੈਨੂੰ ਇੱਕ ਸੰਜੀਦਾ ਬੰਦਾ ਕਹਿੰਦੇ ਨੇ, ਤੂੰ ਬਿਨਾਂ ਕਨਫਰਮ ਕੀਤੇ ਤੂੰ ਜੰਗ ਦੀਆਂ ਗੱਲਾਂ ਕਰ ਰਿਹਾ ਜੀ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਜਦੋਂ ਅਸੀਂ ਨਿਊਕਲੀਅਰ ਦਾ ਫਿਕਰ ਕਰਦੇ ਹਾਂ ਵੀ ਦੋਨਾਂ ਦੇ ਕੋਲ ਨਿਊਕਲੀਅਰ ਹੈ, ਸਾਡੀ ਸਿਵਲਾਈਜੇਸ਼ਨ ਡਿਸਟਰੋਏ ਕਰਨਗੇ, ਤੇ ਆਹ ਲੈਵਲ ਹੈ ਇਹਨਾਂ ਦਾ। ਇੱਕ ਬਿਆਨ ਦੇਖ ਕੇ ਦੂਜਾ ਉਹਨੂੰ ਰਿਐਕਟ ਕਰ ਰਿਹਾ ਬਿਨਾਂ ਕਨਫਰਮ ਕੀਤਾ ਵੀ ਬਿਆਨ ਦਿੱਤਾ ਵੀ ਹੈ ਕਿ ਨਹੀਂ ਦਿੱਤਾ। ਜੀ ਜੀ ਬਿਲਕੁਲ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ, ਜਿਹੜੇ 10ਵੇਂ ਪਾਤਸ਼ਾਹ ਦੇ ਦਰਬਾਰੀ ਕਵੀ, ਪਿਆਰੇ ਸਿੱਖ, ਆਪਣਾ ਆਪਾ ਸਮਰਪਣ ਕਰਕੇ ਗਜ਼ਨੀ ਦੇ ਜੰਪਲ ਔਰ ਵਿਦਵਾਨ ਧੁਰੰਦਰ ਫਾਰਸੀ ਦੇ, ਕਿਸੇ ਜ਼ਮਾਨੇ 'ਚ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਲੜਕਾ ਸੀ, ਉਹਦੇ ਮੀਰ ਮੁਨਸ਼ੀ ਟਿਊਟਰ ਸਨ। ਸੋ ਉਹਨਾਂ ਦੀ ਗਜ਼ਲ ਹੈ, ਗਜ਼ਲ ਨੰਬਰ 26 ਜੀ। ਕਦਮ ਆ ਬਹਿ ਕੇ ਦਰ ਰਾਹੇ ਖੁਦਾ ਪੈਮੂਦਾ ਮੇ ਬਾਸ਼ਦ, ਜ਼ਬਾਨੇ ਬਹਿ ਕੇ ਦਰ ਜ਼ਿਕਰੇ ਖੁਦਾ आशुदे में बाशद, बा हर सुए के में बीनम, बा चश्मम माँ सिवा नायद, हमेशा नक्शे उ दर दीदा इमा बूद है में बाशद, जे फैज़े मुर्शदे कामल, मरा मालूम शुद आखर,
कि दायम मर्द में दुनिया बागम आलूदा में बाशद। जहे साहिब दिले रोशन ज़मीरे आरफ़े कामल के बर दरगाए हक पेशानी ई शुद में बाशद। बा कुर्बाने सर कुश बा गिरद वा दम मजन गोया इशारत हाय चश्मे ऊ मरा फरमूद में बाशद। बड़ी खूबसूरत गज़ल है और इसका लबे लबाब यही है कि जदों असी अपने प्यारे ते अपने मुर्शद ते अपने गुरु ते आमना करते हैं, फेथ करते हैं, गुरु नूं आपा दे दिंदे हैं जी, ते फिर गुरु अपनी रहमत दे नाल अख दे इशारे नाल ही सानू जिंदगी दे राज समझा दिंदा है, जिंदगी दीयां सीक्रेट्स साडे सामने खुल जांदियां ने। ते फिर साडे लई उस दी परिक्रमा करन तो बिना, उस गुरु दे बचन तो ते अमन्ना करके अमल करे बिना होर कोई रस्ता नहीं होना चाहिए। और इस नूं पंजाबी दे विच अनुवादित किया है प्रिंसिपल हरभजन सिंह जी ने। वो कहंदे ने, ओही कदम सुहावा समझो जो राह रब लजावे, जिहवा ओही सफली जानो गीत गोबिंद जो गावे। बाजों सतगुर नज़र ना आवे तक्का मैं हर पासे, अख मेरी विच सूरत उसदी मैनू हरदम पासे। पूरे गुरु दी मेहर दा सदका गल मैं जानी सारी, विच गमां दे फसिया रहिंदा लोभी माया धारी। हरदम दाता दे दर जेड़ा मस्तक आन निवाए। हरदम दाता दे दर जेड़ा मस्तक आन निवावे। पूरन ब्रह्म ज्ञानी बन के जग ते शोभा पावे। अखीरला शेर है, सदके हो जा उस दे दर तो मारी दम ना अड़िया। कि ये दावा ना करी कि जी मैं रब नूं पा लिया, मैं गुरु नूं पा लिया। सदके हो जा उस दे दर तो मारी दम ना अड़िया। गोया ताई उस समझाया अख दे एक इशारे। कि उस गुरु दी अख दा एक इशारा ही जीवन दे भेत नूं समझा दिंदा है। पर जदों तैनूं इस भेत दी समझ आ जाए तो फिर अड़िया इस दा मान ना करी, किते उस दा क्रैडिट आप ना लई। ये उस प्यारे दी बख्शिश है कि वो तैनूं जिंदगी दा भेत समझा दे, तेरे कदम उस दे दर वल चल पैण, तेरे हथ उस दी कार वल चल लग जाण, तेरा मन चते पैर उस दी याद च जुड़ जाए। और पूरे गुरु दी मेहर दे नाल जे तेरी जबान, तेरे एक एक अंग उस रब दे गीत नूं गाए, गीत गोबिंद जिहड़ा उस तेरा आधार बन जाए जीवन दा, ते ये भी तेरे उस प्यारे दी बख्शिश है, तेरे मुर्शद दी तेरे ते कृपा है, तेरे ते उस दी रहमत है। ते उस दे शुक्र दे विच ही अपना जीवन तू बतीत करी, हंकार दे विच ना आई। जी डॉक्टर साहब, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।